जे आपां एरिया वाइज देखना चाहिए तो सब तो जिहड़ा स्ट्रॉन्ग आ वो इस वेले वैसटर्न एरिया चल रहा $3.57 क्योंकि प्रोड्यूस की वजह तो ਉਹਦੇ ਬਾਅਦ ਜੇ ਆਪਾਂ ਮਿਡ ਵੈਸਟ ਤੇ ਸਾਊਥ ਮਿਡ ਨੂੰ ਜੇ ਡਿਸਕਸ ਕਰੀਏ ਤੇ $3.53 ਚੱਲ ਰਿਹਾ ਤੇ ਮਤਲਬ ਬਹੁਤ ਸਟਰੋਂਗ ਜਾ ਰਿਹਾ ਜੀ ਇਸ ਵੇਲੇ 50,000 ਤੋਂ ਲੈ ਕੇ ਮਾਈਲ ਤੋਂ ਲੈ ਕੇ 50,000 ਮਾਈਲ ਤੋਂ ਲੈ ਕੇ 6 ਲੱਖ ਮਾਈਲ ਤੱਕ 505 ਵਾਲੇ ਸਾਡੇ ਕੋਲ ਟਰੱਕ ਅਵੇਲੇਬਲ ਨੇ ਲੋ ਇੰਜਨ ਆਵਰ ਨੇ ਓਨਰ ਆਪਰੇਟਰ ਸਪੈਕ ਹੈਗੇ ਤੇ ਨਾਲ ਹੀ ਜਿਹੜੇ ਕਈ ਟਰੱਕਾਂ ਦੇ ਅੰਦਰ ਡਿਜੀਟਲ ਮੀਟਰ ਲੱਗੇ ਐਕਸਟੈਂਡਡ ਵਾਰੰਟੀਆਂ EW4 ਹੈਗੀਆਂ ਤੇ ਕਈ ਟਰੱਕਾਂ ਦੇ ਅੰਦਰ ਜਿਹੜਾ APU ਲੱਗੇ ਇਹ ਸਾਰੀ ਜਾਣਕਾਰੀ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 1833-698-7224 ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਸਲਾਮ ਅਲੈਕਮ USA ਟਰੱਕ ਸੇਲ ਦੀ ਤਰਫੋਂ ਜੁਆਇਨ ਕਰ ਰਹੇ ਹਾਂ ਪੰਜਾਬੀ ਰੇਡੀਓ USA ਟਰੱਕਿੰਗ ਇੰਡਸਟਰੀ ਵਾਸਤੇ ਜਿਹੜੀ ਨਿਊਜ਼ ਆ ਉਹ ਡਿਸਕਸ ਕਰਾਂਗੇ ਨਾਲ ਜਿਹੜੇ ਟਰੱਕਿੰਗ ਇੰਡਸਟਰੀ ਦੇ ਟ੍ਰੈਂਡ ਚੱਲਦੇ ਆ ਉਹ ਡਿਸਕਸ ਕਰਾਂਗੇ ਨਾਲ ਫਰੇਟ ਲਾਈਨਰ ਕੈਨਵਰ ਇੰਟਰਨੈਸ਼ਨਲ ਜਿਹੜੀ ਪ੍ਰਾਈਸਿਸ ਚੱਲਦੀਆਂ ਨੇ ਉਹ ਡਿਸਕਸ ਕਰਾਂਗੇ ਤੇ ਜਿਹੜੇ ਆਨ ਟਾਈਮ 'ਚ ਜਿਹੜੇ EPA ਸਟੈਂਡਰਡ ਲਾਗੂ ਹੋਣ ਲੱਗੇ ਨੇ ਉਹਦੇ ਬਾਰੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੀ ਸਟਾਰਟ ਕਰਦੇ ਹਾਂ ਥੋੜੀ ਜੀ ਜੰਗ ਲੱਗਣ ਦੇ ਬਾਅਦ ਰੇਟ ਜਿਹੜੇ ਨੇ ਹੋਰ ਡਾਊਨ ਹੋ ਗਏ ਨੇ ਟੈਂਪਰੇਰੀ ਤੌਰ ਤੇ ਡਾਊਨ ਹੋਏ ਨੇ ਡੀਜ਼ਲ ਪ੍ਰਾਈਸਿਸ ਵੱਧ ਰਹੀਆਂ ਨੇ ਉਹ ਵੀ ਟੈਂਪਰੇਰੀ ਤੌਰ ਤੇ ਵੱਧ ਰਹੀਆਂ ਨੇ ਉਹਦੀ ਰੀਜ਼ਨ ਇਹ ਹੈਗੀ ਕਿ ਜਦੋਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਹੈ ਉਹਦੇ ਨਾਲ ਜਿਹੜੇ ਦੂਜੇ ਫੈਕਟਰ ਐਡ ਹੋ ਜਾਂਦੇ ਨੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਟਰੱਕਿੰਗ ਇੰਡਸਟਰੀ ਨੂੰ ਡਿਸਟਰਬਨੈਸ ਆਉਂਦੀ ਆ ਤੁਸੀਂ ਵੈਦਰ ਦੇਖ ਸਕਦੇ ਹੋ ਕਿ ਈਸਟ ਵੱਲ ਮਿਡ ਵੈਸਟ ਵੱਲ ਬਹੁਤ ਸਾਰੇ ਜਿਹੜੇ ਵੈਦਰ ਇਫੈਕਟ ਹੋ ਰਹੇ ਨੇ ਟਾਰਨੇਡੋ ਆਏ ਨੇ ਫਲੱਡਿੰਗ ਆਈ ਨੇ ਉਹਦੇ ਨਾਲ ਵੀ ਕਾਫੀ ਖਰਾਬ ਕੰਮ ਪੈ ਰਿਹਾ ਹੈ ਤੇ ਨਾਲ ਜਿਹੜੀ ਕੈਨੇਡਾ ਵੱਲ ਤੇ ਨਾਰਦਰਨ ਈਸਟ ਵੱਲ ਜਿਹੜਾ ਸਾਡੇ ਜੰਗਲਾਂ 'ਚ ਅੱਗ ਲੱਗੀ ਆ ਉਹਦੇ ਨਾਲ ਵੀ ਕਾਫੀ ਕੰਮ ਖਰਾਬ ਹੋ ਰਿਹਾ ਸ਼ੁਰੂ ਕਰਦੇ ਹਾਂ ਆਪਾਂ ਰੇਟਾਂ ਤੋਂ ਉਹਦੇ ਬਾਅਦ ਇੰਡਸਟਰੀ ਦੀ ਨਿਊਜ਼ ਨੂੰ ਡਿਸਕਸ ਕਰਾਂਗੇ ਡਰਾਈ ਵੈਨ ਦੇ ਜਿਹੜੇ ਰੇਟ ਨੇ ਉਹ ਹੁਣ ਵੀ ਬਹੁਤ ਸਟਰੋਂਗ ਜਾ ਰਹੇ ਨੇ ਜੇ ਤੁਸੀਂ ਜੂਨ ਤੇ ਜੁਲਾਈ ਦਾ ਕੰਪੈਰੀਜ਼ਨ ਕਰੋ ਤੇ ਸਪੌਟ ਰੇਟ ਜਿਹੜਾ ਜੂਨ 'ਚ ਸੀਗਾ ਉਹ ਮਈ ਦਾ $2.89 ਤੋਂ ਉੱਠ ਕੇ $3 ਚਲੇ ਗਿਆ ਸੀ ਤੇ ਹੁਣ ਅੱਜ ਦੇ ਡੇਟ 'ਚ $3.05 ਹੈਗਾ ਕੰਟਰੈਕਟ ਰੇਟ ਜਿਹੜਾ $2.98 ਹੈਗਾ ਕੰਟਰੈਕਟ ਰੇਟ ਕਹਿਣ ਦਾ ਮਕਸਦ ਹੈ ਕਿ ਸਪੌਟ ਰੇਟ ਹੁਣ ਵੀ ਕੰਟਰੈਕਟ ਤੋਂ ਉੱਤੇ ਹੈਗਾ ਬਹੁਤ ਸਾਰੇ ਕਾਰਨ ਹੈਗੇ ਇੱਕ ਤੇ ਰਿਜੈਕਸ਼ਨ ਬਹੁਤ ਵੱਧ ਗਈ ਆ ਕਿਉਂਕਿ ਜਿਹੜਾ ਕੰਟਰੈਕਟ ਆ ਆਫ ਕੋਰਸ ਸ਼ਿਪਰ ਚਾਹੁੰਦਾ ਹੈ ਕਿ ਛੋਟੇ ਸਸਤੇ ਰੇਟ ਤੇ ਉਹ ਗੁੱਡਸ ਨੂੰ ਮੂਵ ਕਰ ਲੇ ਪਰ ਜਿਹੜੇ ਕੰਟਰੈਕਟ ਵਾਲੇ ਨੇ ਉਹਨਾਂ ਵਾਸਤੇ ਅਫੋਰਡੇਬਿਲਿਟੀ ਨਹੀਂ ਹੁੰਦੀ ਉਹ ਦੇਖਦੇ ਨੇ ਕਿ ਜਿਹੜਾ ਮਾਰਕੀਟ ਪ੍ਰਾਈਸ 'ਚ ਬਹੁਤ ਵਧੀਆ ਲੱਗਾ ਤੇ ਕਿਉਂ ਕੰਟਰੈਕਟ ਨੂੰ ਐਗਜ਼ੀਕਿਊਟ ਕੀਤਾ ਜਾਏ ਇਸ ਕਰਕੇ ਹੁਣ ਜਿਹੜਾ ਰਿਜੈਕਸ਼ਨ ਜਿਹੜੀ ਹੈ ਆਲਮੋਸਟ 25% ਦੇ ਵੀ ਉੱਤੇ ਚਲੇ ਗਈ ਸੀ ਹੁਣ ਜਿਹੜੀ ਹੈ ਥੋੜੀ ਜਿਹੀ ਘੱਟ ਹੋਈ ਆ ਪਰ ਸਪੌਟ ਰੇਟ ਜਿਹੜਾ ਹੈ ਉਹ $3.05 ਚੱਲ ਰਿਹਾ ਜਿਹਨੂੰ ਥੋੜਾ ਜਿਹਾ ਹੋਰ ਖੋਲ ਕੇ ਦੇਖੀਏ ਡਰਾਈ ਵੈਨ ਦੇ ਸਪੌਟ ਰੇਟ ਨੂੰ ਤੇ ਕਿਹੜੀ ਥਾਵਾਂ ਤੇ ਤੁਹਾਨੂੰ ਬਿਹਤਰ ਰੇਟ ਮਿਲ ਰਿਹਾ ਹੈ ਤੇ ਡੈਫੀਨਿਟਲੀ ਸਾਊਥ ਮਿਡ ਜਿਹੜਾ ਹੈਗਾ ਟੈਕਸਸ ਦਾ ਏਰੀਆ ਉਹ ਡਰਾਈ ਵੈਨ ਵਾਸਤੇ ਠੀਕ ਆ ਨਾਲ ਹੀ ਸਿਮਿਲਰ ਪ੍ਰਾਈਸ ਟੈਗ ਹੈਗਾ ਜਿਹੜਾ ਉਹ ਸਾਊਥ ਈਸਟ ਵਾਸਤੇ ਹੈਗਾ ਫਲੋਰੀਡਾ ਦੇ ਏਰੀਆ ਵਾਸਤੇ ਉਹ ਵੀ ਬਹੁਤ ਵਧੀਆ ਚੱਲ ਰਿਹਾ ਤੇ ਜਿਹੜਾ ਸਭ ਤੋਂ ਜਿਹੜਾ ਡਾਊਨ ਹੈ ਉਹ ਡੈਫੀਨਿਟਲੀ ਨਾਰਥ ਈਸਟ ਜਿਹੜਾ ਮੇਨ ਵਾਲੀ ਏਰੀਆ ਹੈਗਾ ਉਹ ਕਾਫੀ ਡਾਊਨ ਚੱਲ ਰਿਹਾ ਤੇ ਪ੍ਰਾਈਸਿਸ ਦੀ ਜੇ ਗੱਲ ਕੀਤੀ ਜਾਏ ਤੇ ਸਾਊਥ ਮਿਡ ਦਾ ਜਿਹੜਾ $3.15 ਸਪੌਟ ਰੇਟ ਸਾਊਥ ਈਸਟ $3.16 ਤੇ ਜਿਹੜਾ ਮੇਨ ਦਾ ਏਰੀਆ ਹੈ ਉਹਦੇ 'ਚ $2.47 ਜਿਹੜਾ ਆਪਣਾ ਨਾਰਥ ਈਸਟ ਬਣਦਾ ਵੈਸਟਰਨ ਰੀਜਨ ਜੀ ਕੁਆਇਟਲੀ ਡੀਲ ਕਰ ਰਿਹਾ $2.96 ਨਾਟ ਬੈਡ ਜੇ ਆਪਾਂ ਰੀਫਰ ਦੀ ਗੱਲ ਕਰੀਏ ਤੇ ਰੀਫਰ ਦੇ ਟ੍ਰੈਂਡ ਜਿਹੜੇ ਨੇ ਉਹ ਥੋੜੇ ਜਿਹੇ ਬਿਹਤਰ ਜਾ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਰੀਫਰ ਦਾ ਸੀਜ਼ਨ ਚੱਲ ਰਿਹਾ ਹੈ ਇਸ ਵੇਲੇ ਪ੍ਰੋਡਿਊਸ ਹਰ ਪਾਸੇ ਸ਼ੁਰੂ ਹੋ ਗਈ ਆ ਤੇ ਮਿਡ ਆ ਗਿਆ ਆਲਮੋਸਟ ਪ੍ਰੋਡਿਊਸ ਦਾ ਜੇ ਦੇਖਿਆ ਜਾਏ ਤੇ ਮਈ ਦੇ ਅੰਦਰ ਜਿਹੜਾ $3.36 ਚੱਲਦਾ ਸੀ ਸਪੌਟ ਰੇਟ ਜੂਨ 'ਚ $3.40 ਹੋਇਆ ਤੇ ਹੁਣ ਜਿਹੜਾ $3.46 ਹੋ ਗਿਆ ਇਹਦਾ ਜਿਹੜਾ ਇਸ ਵੇਲੇ ਕੰਟਰੈਕਟ ਰੇਟ ਚੱਲ ਰਿਹਾ ਉਹ $3.28 ਚੱਲ ਰਿਹਾ ਡੈਫੀਨਿਟਲੀ ਰੀਫਰ ਦਾ ਜਿਹੜਾ ਸੈਗਮੈਂਟ ਆ ਬਹੁਤ ਸਟਰੋਂਗ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਪੌਟ ਰੇਟ ਆ $3.46 ਬਹੁਤ ਵਧੀਆ ਹੈਗਾ ਕੰਟਰੈਕਟ ਤੇ ਜਿਹੜਾ ਕੰਟਰੈਕਟ ਇਸ ਵੇਲੇ $3.28 ਹੈਗਾ ਜੇ ਆਪਾਂ ਏਰੀਆ ਵਾਈਜ਼ ਦੇਖਣਾ ਚਾਹੀਏ ਤੇ ਸਭ ਤੋਂ ਜਿਹੜਾ ਸਟਰੋਂਗ ਆ ਉਹ ਇਸ ਵੇਲੇ ਵੈਸਟਰਨ ਏਰੀਆ ਚੱਲ ਰਿਹਾ $3.57 ਕਿਉਂਕਿ ਪ੍ਰੋਡਿਊਸ ਦੀ ਵਜ੍ਹਾ ਤੋਂ ਉਹਦੇ ਬਾਅਦ ਜੇ ਆਪਾਂ ਮਿਡ ਵੈਸਟ
ਤੇ ਸਾਊਥ ਮਿਡ ਨੂੰ ਜੇ ਡਿਸਕਸ ਕਰੀਏ ਤੇ $3.53 ਚੱਲ ਰਿਹਾ ਤੇ ਮਤਲਬ ਬਹੁਤ ਸਟਰੋਂਗ ਜਾ ਰਿਹਾ ਜੀ ਇਸ ਵੇਲੇ ਰੀਫਰ ਡਿਵੀਜ਼ਨ। ਜੇ ਆਪਾਂ ਨਾਲ ਫਲੈਟ ਬੈਡ ਦੀ ਗੱਲ ਕਰੀਏ ਤੇ ਫਲੈਟ ਬੈਡ ਥੋੜਾ ਜਿਹਾ ਡਾਊਨ ਹੋਇਆ ਪਰ ਫਿਰ ਵੀ ਬਹੁਤ ਸਟਰੋਂਗ ਆ। ਲਾਸਟ ਮੰਥ ਜਿਹੜਾ ਹੈ ਫਲੈਟ ਬੈਡ ਜੂਨ ਚ $3.70 ਸੀਗਾ ਤੇ ਇਸ ਵੇਲੇ ਜੁਲਾਈ ਚ $3.67 3% ਥੱਲੇ ਆਇਆ। ਪਰ ਜਿਹੜਾ ਕੰਟਰੈਕਟ ਰੇਟ ਆ ਉਹ ਬਹੁਤ ਵਧੀਆ, ਜਿਹੜਾ ਫਲੈਟ ਬੈਡ ਦਾ $3.82। ਇਹਦੇ ਬਹੁਤ ਕਾਰਨ ਨੇ ਜੀ, ਜਿਵੇਂ ਆਪਾਂ ਡਿਸਕਸ ਕਰਦੇ ਰਹੇ ਹਾਂ। ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜਾ ਫਲੈਟ ਬੈਡ ਦਾ ਕਾਰਨ ਆ ਉਹ ਇੰਡਸਟਰੀ ਦੁਬਾਰਾ ਟਰੰਪ ਜੀ ਦੀ ਐਫਰਟਸ ਤੋਂ ਸ਼ੁਰੂ ਹੋ ਗਈ ਆ। ਇੰਡਸਟਰੀ ਦਾ ਜਿਹੜਾ ਇਕਵਿਪਮੈਂਟ ਆ ਉਹ ਜਿਹੜਾ ਮੂਵ ਹੁੰਦਾ ਉਹ ਫਲੈਟ ਬੈਡ ਤੇ ਮੂਵ ਹੁੰਦਾ। ਜੇ ਇੱਕ ਘਰ ਬਣਦਾ ਹੈ, ਜੇ ਘਰਾਂ ਦੀ ਕੰਸਟਰਕਸ਼ਨ ਸ਼ੁਰੂ ਹੁੰਦੀ ਹੈ ਤੇ ਇੱਕ ਘਰ ਵਾਸਤੇ 8 ਟਰੱਕ ਲੋਡ ਜਿਹੜਾ ਹੈ ਉਹ ਮਤਲਬ ਗੁੱਡਸ ਟਰੈਵਲ ਕਰਦੀਆਂ ਨੇ, 8 ਟਰੱਕ ਲੋਡ ਦੀਆਂ। ਤੇ ਨਾਲ ਹੀ ਜੇ ਆਪਾਂ ਦੇਖਿਆ ਜਾਏ ਤੇ ਹੋਰ ਬਹੁਤ ਵੱਡਾ ਜਿਹੜਾ ਫੈਕਟਰ ਹੈ ਫਲੈਟ ਬੈਡ ਦਾ ਉਹ ਹੈਗਾ ਜਿਹੜਾ ਡਾਟਾ ਸੈਂਟਰ ਆ ਉਹਨਾਂ ਨੂੰ ਬਣਾਉਣਾ। ਡਾਟਾ ਸੈਂਟਰ ਜਿਹੜੇ AI ਦੇ ਵਾਸਤੇ ਡਾਟਾ ਸੈਂਟਰ ਬਹੁਤ ਵੱਡੇ ਵੱਡੇ ਬਣ ਰਹੇ ਨੇ, ਉਹਨਾਂ ਦੀ ਜਿਹੜੀ ਕੰਸਟਰਕਸ਼ਨ ਆ ਉਹਦੇ ਵਾਸਤੇ ਫਲੈਟ ਬੈਡ ਡੈਫੀਨਿਟਲੀ ਬਹੁਤ ਸਟਰੋਂਗ ਜਿਹੜਾ ਕੈਂਡੀਡੇਟ ਆ। ਤੇ ਨਾਲ ਨਾਲ ਜਿਹੜਾ ਥੋੜਾ ਜਿਹਾ ਕੰਮ ਆ ਉਹਦਾ ਉਹ ਡਰਾਈ ਵੈਨ 'ਚ ਵੀ ਜਾਂਦਾ ਹੈ। ਤੇ USA ਟਰੱਕ ਸੇਲ ਜਦੋਂ ਆਪਾਂ ਦੇਖਦੇ ਹਾਂ ਪੂਰਾ ਸਰਵੇ ਕਰਕੇ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਇੱਕ ਹੋਰ ਕਾਰਨ ਹੈ ਸਭ ਤੋਂ ਵੱਡਾ ਉਹ ਡੈਫੀਨਿਟਲੀ ਡਾਟਾ ਸੈਂਟਰ ਵਾਸਤੇ ਜਿਹੜਾ એનર્ਜੀ ਚਾਹੀਦੀ ਹੁੰਦੀ ਆ, ਜਿਹਨੂੰ ਆਪਾਂ ਅੱਜ ਕੱਲ ਸੋਲਰ ਪਾਵਰ ਨਾਲ ਚਲਾ ਰਹੇ ਹਾਂ। ਸੋਲਰ ਪਾਵਰ ਦਾ ਜਿਹੜਾ ਇਕਵਿਪਮੈਂਟ ਆ, ਸੋਲਰ ਪਾਵਰ ਦੀ ਇੰਸਟਾਲੇਸ਼ਨ ਆ, ਜਿਹੜੇ ਸੋਲਰ ਪਾਵਰ ਦੇ ਜਿਹੜੇ ਪਲਾਂਟ ਬਣਦੇ ਨੇ ਉਹਦੇ ਵਾਸਤੇ ਡੈਫੀਨਿਟਲੀ ਬਹੁਤ ਜ਼ਿਆਦਾ ਐਕਟੀਵਿਟੀ ਜਿਹੜੀ ਆ ਉਹ ਹੋ ਰਹੀ ਆ। ਤੇ ਉਹਦੇ ਸੋਲਰ ਪਲਾਂਟ ਲਾਉਣ ਵਾਸਤੇ ਜਿਹੜਾ ਉਹਨਾਂ ਦਾ ਫਰੇਮਿੰਗ ਹੁੰਦੀ ਆ, ਜਿਹੜੇ ਸੋਲਰ ਦੀ ਸ਼ੀਟਾਂ ਹੁੰਦੀਆਂ ਨੇ, ਹੋਰ ਬਹੁਤ ਕੁਝ ਹੁੰਦਾ, ਉਹ ਸਾਰਾ ਜਿਹੜਾ ਸੈਗਮੈਂਟ ਆ ਉਹ ਫਲੈਟ ਬੈਡ ਨਾਲ ਚੱਲਦਾ ਹੈ ਤੇ ਡੈਫੀਨਿਟਲੀ ਬਹੁਤ ਸਟਰੋਂਗ ਜਾ ਰਿਹਾ। ਜੇ ਆਪਾਂ ਏਰੀਆ ਵਾਈਜ਼ ਦੇਖਿਆ ਜਾਏ ਤੇ ਇਸ ਵੇਲੇ ਸਭ ਤੋਂ ਜਿਹੜਾ ਟਾਪ ਏਰੀਆ ਹੈ ਸਾਊਥ ਮਿਡ ਤੇ ਸਾਊਥ ਈਸਟ ਜਿਹੜਾ ਹੈ ਉਹ ਸਭ ਤੋਂ ਟਾਪ ਏਰੀਆ ਹੈ, $3.92 ਚੱਲ ਰਿਹਾ। ਤੇ ਜਿਹੜਾ ਸਭ ਤੋਂ ਡਾਊਨ ਏਰੀਆ ਹੈ ਫਲੈਟ ਬੈਡ ਵਾਸਤੇ ਉਹ ਵੈਸਟਰਨ ਏਰੀਆ ਹੈ, ਜਿਹੜਾ ਸਾਡਾ ਏਰੀਆ ਕੈਲੀਫੋਰਨੀਆ ਦਾ $3.20। ਡੀਜ਼ਲ ਦੀ ਪ੍ਰਾਈਸ ਦੇਖੀ ਜਾਏ ਤੇ ਡੈਫੀਨਿਟਲੀ ਬਹੁਤ ਉੱਤੇ ਜਾ ਰਹੀ ਹੈ ਡੀਜ਼ਲ ਦੀ ਪ੍ਰਾਈਸ। ਉਹਦਾ ਕਾਰਨ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਇਸ ਵੇਲੇ ਜੰਗ ਦੁਬਾਰਾ ਲੱਗ ਗਈ ਹੈ ਤੇ ਹੋਰ ਬਹੁਤ ਕੁਝ ਚੱਲ ਰਿਹਾ। ਐਵਰੇਜ ਡੀਜ਼ਲ ਦੀ ਪ੍ਰਾਈਸ ਜਿਹੜੀ ਹੈ ਉਹ ਇਸ ਵੇਲੇ ਟੋਟਲ ਏਰੀਆ 'ਚ ਹੋ ਗਈ ਹੈ ਜੀ $5.13। ਇਹ ਆਲਮੋਸਟ 50 ਸੈਂਟ ਉੱਤੇ ਚਲੇ ਗਈ ਆ 2 ਵੀਕਾਂ 'ਚ। ਤੇ ਪਿਛਲੇ ਵੀਕ ਅਲੋਨ ਜਿਹੜੀ ਐਵਰੇਜ 33 ਸੈਂਟ ਉੱਤੇ ਗਈ ਆ। ਕੈਲੀਫੋਰਨੀਆ ਵੱਲ ਜਿਹੜਾ ਡੀਜ਼ਲ ਦੀ ਪ੍ਰਾਈਸ ਆ ਉਹ ਕਾਫੀ ਚੱਕੀ ਗਈ ਹੈ। ਜੇ ਆਪਾਂ ਦੇਖਿਆ ਜਾਏ ਤੇ ਨੰਬਰ ਵਾਈਜ਼ ਇਸ ਵੇਲੇ ਕੈਲੀਫੋਰਨੀਆ ਦੀ ਜਿਹੜੀ ਪ੍ਰਾਈਸ ਆ ਉਹ $6.47 ਆ। $6.47 is a huge increase, ਕਿਉਂਕਿ ਇਹ ਆਲਮੋਸਟ ਜਿਹੜੀ ਆ 2 ਵੀਕਾਂ ਦੇ ਅੰਦਰ 50 ਸੈਂਟ ਉੱਤੇ ਚਲੇ ਗਈ ਆ, ਟੂ ਬੀ ਐਗਜ਼ੈਕਟ 47 ਸੈਂਟ। ਇਹਦੇ ਬਾਅਦ ਜੀ ਆਪਾਂ ਡਿਸਕਸ ਕਰਦੇ ਹਾਂ ਨਿਊਜ਼ ਨੂੰ। ਨਿਊਜ਼ ਤੋਂ ਪਹਿਲੇ ਤੁਹਾਨੂੰ ਦੱਸਦੇ ਜਾਈਏ ਕਿ USA ਟਰੱਕ ਸੇਲ ਜਿਹੜਾ ਫਰੇਡ ਲਾਈਨਰ 505 ਦਾ ਹੌਟ ਸਪੌਟ ਬਣਿਆ ਹੈ। ਸਾਡੇ ਕੋਲ ਬਹੁਤ ਸਾਰੇ 505 ਅਵੇਲੇਬਲ ਨੇ। 2,50,000 ਤੋਂ ਲੈ ਕੇ ਮਾਈਲ ਤੋਂ ਲੈ ਕੇ 2,50,000 ਮਾਈਲ ਤੋਂ ਲੈ ਕੇ 6 ਲੱਖ ਮਾਈਲ ਤੱਕ 505 ਵਾਲੇ ਸਾਡੇ ਕੋਲ ਟਰੱਕ ਅਵੇਲੇਬਲ ਨੇ। ਲੋ ਇੰਜਨ ਆਵਰ ਨੇ, ਓਨਰ ਆਪਰੇਟਰ ਸਪੈਕ ਹੈਗੇ ਤੇ ਨਾਲ ਹੀ ਜਿਹੜੇ ਕਈ ਟਰੱਕਾਂ ਦੇ ਅੰਦਰ ਡਿਜੀਟਲ ਮੀਟਰ ਲੱਗੇ, ਐਕਸਟੈਂਡਡ ਵਾਰੰਟੀਆਂ EW4 ਹੈਗੀਆਂ ਤੇ ਕਈ ਟਰੱਕਾਂ ਦੇ ਅੰਦਰ ਜਿਹੜਾ APU ਲੱਗੇ। ਇਹ ਸਾਰੀ ਜਾਣਕਾਰੀ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 1833-698-7224। ਮੈਂ ਰਿਪੀਟ ਕਰਾਂਗਾ 1833-698-7224। ਜਾਂ ਤੁਸੀਂ ਸਾਨੂੰ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ punjabitrucksales.com ਜਾਂ ਤੁਸੀਂ ਮੇਨ ਵੈਬਸਾਈਟ ਹੈ usatrucksales.com। ਅਸੀਂ ਟੈਕਨੋਲੋਜੀ ਯੂਜ਼ ਕਰਕੇ AI ਯੂਜ਼ ਕਰਕੇ ਬਹੁਤ ਜ਼ਿਆਦਾ ਕਸਟਮਰ ਨੂੰ ਬੈਨੀਫਿਟ ਦੇਣ ਵਾਸਤੇ ਆਪਣੀ ਜਿਹੜੀ ਇਨਵੈਂਟਰੀ ਆ ਉਹਦੀ ਪਿਕਚਰਾਂ, ਇੰਜਨ ਦੀ ਸਾਊਂਡ ਤੇ ਜਿਹੜੀ ਵਾਰੰਟੀਆਂ ਅਸੀਂ ਫ੍ਰੀ ਦਿੰਦੇ ਆ ਸਿਲਵਰ ਸਰਟੀਫਾਈਡ ਪੈਕੇਜ ਦੇ ਨਾਲ। ਜਿਹੜੀ ਟਰੱਕ ਦੇ ਨਾਲ ਵਾਰੰਟੀਆਂ ਆਉਂਦੀਆਂ ਉਹਦੇ ਬਾਅਦ ਅਸੀਂ ਸਿਲਵਰ ਸਰਟੀਫਾਈਡ ਪੈਕੇਜ ਦੇ ਨਾਲ ਜਿਹੜੀ ਵਾਰੰਟੀਆਂ ਦਿੰਦੇ ਆ, ਜਿਹੜੇ ਆਇਲ ਚੇਂਜ ਕਰਕੇ ਦਿੰਦੇ ਆ, ਸੇਫਟੀ ਕਰਕੇ ਦਿੰਦੇ ਆ, ਉਹ ਸਾਰੀ ਇਨਫੋਰਮੇਸ਼ਨ ਵੀ ਜਿਹੜੀ ਹੈ ਤੁਹਾਨੂੰ ਵੈਬਸਾਈਟ ਤੇ ਮਿਲ ਜਾਣੀ ਹੈ। ਜੇ ਤੁਸੀਂ ਫਾਈਨਾਂਸ ਕਰਨਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਅਸੀਂ ਫਾਈਨਾਂਸ ਕਰਨ ਵਾਸਤੇ ਆਨਲਾਈਨ ਹੀ ਸਿਸਟਮ ਕਰਦੇ ਆ। ਤੁਹਾਡਾ ਫੋਨ ਤੇ ਐਪਲੀਕੇਸ਼ਨ ਲੈ ਕੇ ਤੁਹਾਨੂੰ ਅਪਰੂਵ ਕਰਦੇ ਆ। ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਇੰਡਸਟਰੀ ਨਿਊਜ਼। ਇੰਡਸਟਰੀ ਨਿਊਜ਼ 'ਚ ਜਿਹੜੀ ਸਭ ਤੋਂ ਵੱਡੀ ਨਿਊਜ਼ ਆ ਉਹ ਹੈਗੀ EPA ਪ੍ਰੋਸੈਸ ਐਂਡਿੰਗ DPF ਡੀ ਰੇਟਸ।
DPF ਦਾ ਐਂਡ ਨਹੀਂ ਹੋ ਰਿਹਾ, ਡੀ ਰੇਟ ਦਾ ਐਂਡ ਹੋ ਰਿਹਾ। ਡੀ ਰੇਟ ਦਾ ਮਕਸਦ ਹੈ ਜਿਹੜਾ ਆਪਣਾ ਟਰੱਕ ਜੇ DPF ਦੀ ਪ੍ਰੋਬਲਮ ਆਉਂਦੀ ਸੀ, ਸਲੋ ਹੋ ਕੇ ਹੋ ਜਾਂਦਾ ਸੀ ਜੀ 5 ਤੇ ਉਹ ਜਿਹੜਾ ਸਿਸਟਮ ਉਹਨੂੰ ਖਤਮ ਕਰ ਰਹੇ ਹਾਂ। ਹੁਣ ਜਿਹੜਾ ਅਸੀਂ ਗਏ ਸੀ ਪੈਕਰ ਦੇ ਉੱਤੇ, ਪੈਕਰ ਦੀ ਕੰਪਨੀ ਤੇ ਜਾ ਕੇ ਕੈਨਵਰਟ ਤੇ ਪੀਟਰਬਿਲਟ ਦੀ ਜਿਹੜੀ ਕੰਪਨੀ ਹੈ ਉੱਧਰ ਜਾ ਕੇ ਅਸੀਂ ਮੀਟਿੰਗ ਕੀਤੀ ਸੀ ਤੇ ਉਹਨਾਂ ਨੇ ਜਿਹੜਾ ਸਾਨੂੰ ਦੱਸਿਆ ਕਿ ਜਿਹੜਾ ਨਵੇਂ EPA ਦੇ ਸਟੈਂਡਰਡ ਨੇ ਉਹ ਡੈਫੀਨਿਟਲੀ ਬਹੁਤ ਜ਼ਿਆਦਾ ਚੇਂਜ ਹੋ ਰਹੇ ਨੇ, ਪਰ ਜਿਹੜਾ ਮੇਨ ਉਹਨਾਂ ਦਾ ਕਨਸੈਪਟ ਹੈਗਾ ਕਿ ਜਿਹੜਾ ਨਵਾਂ ਅਪਡੇਟ ਆ ਰਿਹਾ ਹੈ ਕੈਨਵਰਟ ਪੀਟਰਬਿਲਟ 'ਚ, ਉਹਦੇ 'ਚ ਜਿਹੜਾ ਡੀ ਰੇਟ ਆ ਉਹ ਜੇ ਟਰੱਕ ਦਾ DPF ਦਾ ਪ੍ਰੋਬਲਮ ਆ ਗਿਆ, ਆਫਟਰ ਟ੍ਰੀਟਮੈਂਟ ਦਾ ਪ੍ਰੋਬਲਮ ਆ ਗਿਆ ਤੇ ਰਾਈਟ ਅਵੇ ਡੀ ਰੇਟ ਨਹੀਂ ਹੋਏਗਾ। ਉਹ ਟਰੱਕ ਜਿਹੜਾ ਹੈ ਘੱਟੋ ਘੱਟ ਇੱਕ ਇਹ ਦੇਖ ਲਓ ਕਿ ਵੀਕ ਜਿਹੜਾ ਹੈ 1 ਵੀਕ ਉਹ ਚੱਲਦਾ ਰਹੇਗਾ, ਉਹ ਡੀ ਰੇਟ ਨਹੀਂ ਹੋਏਗਾ। ਉਹਦੇ ਬਾਅਦ ਜਦੋਂ ਡੀ ਰੇਟ ਵੀ ਹੋਏਗਾ ਤੇ 40 ਤੇ ਜਾਏਗਾ, 40 ਦੇ ਬਾਅਦ 25 ਤੇ ਜਾਏਗਾ, ਯਾਨੀ 25 ਮਾਈਲ ਪਰ ਆਵਰ ਤੋਂ ਥੱਲੇ ਨਹੀਂ ਜਾਏਗਾ। ਯਾਨੀ ਹੁਣ ਜਿਹੜਾ 5 ਮਾਈਲ ਪਰ ਆਵਰ ਤੇ ਡੀ ਰੇਟ ਹੋ ਜਾਂਦਾ ਉਹ ਕੰਮ ਖਤਮ ਹੋ ਜਾਣਾ, 25 ਮਾਈਲ ਪਰ ਮਾਈਲ ਤੱਕ ਡੀ ਰੇਟ ਹੋਏਗਾ। ਇਹ ਜਿੰਨੇ ਵੀ ਸਾਰੀ ਕੰਪਨੀਆਂ ਨੇ, ਫਰੇਡਲਾਈਨਰ ਹੈਗੀ, ਕੈਨਵਰਟ ਹੈਗੀ, ਵਾਲਵੋ ਹੈਗੀ, ਇਹ ਸਾਰੀ ਕੰਪਨੀਆਂ ਜਿਹੜੀਆਂ ਨੇ ਇਹ ਆਲਰੇਡੀ ਇਹਨਾਂ ਨੂੰ ਡਾਇਰੈਕਸ਼ਨ ਮਿਲ ਗਿਆ ਨੇ EPA ਵੱਲੋਂ ਤੇ ਉਹ ਆਲਰੇਡੀ ਇੰਪਲਾਈ ਕਰ ਰਹੀਆਂ ਨੇ ਇਹ ਚੇਂਜਸ। ਇਹਦਾ ਸਭ ਤੋਂ ਵੱਡੀ ਰੀਜ਼ਨ ਇਹ ਹੈ ਕਿ ਜਿਹੜਾ EPA ਸਟੈਂਡਰਡ ਜਦੋਂ ਚੇਂਜ ਹੋ ਜਾਏਗਾ ਉਹਦੇ ਬਾਅਦ ਜਿਹੜਾ ਲੋਕਾਂ ਨੇ ਬਾਈਪਾਸ ਕੀਤੇ ਨੇ DPF, ਉਹਨਾਂ ਦੇ ਉੱਤੇ ਬਹੁਤ ਸਖਤਾਈ ਆ ਜਾਣੀ ਹੈ। ਤੇ ਜਿਹੜਾ ਇਹ EPA ਦਾ ਜਿਹੜਾ ਪ੍ਰੋਸੈਸ ਹੋ ਰਿਹਾ ਹੈ, ਇਹ ਐਸਟੀਮੇਟ ਕੀਤਾ ਗਿਆ ਹੈ ਕਿ ਇਹ ਆਲਮੋਸਟ $12 ਬਿਲੀਅਨ, ਦੁਬਾਰਾ ਰਿਪੀਟ ਕਰਾਂਗਾ, $12 ਬਿਲੀਅਨ ਜਿਹੜਾ ਹੈ ਉਹ ਸੇਫ ਹੋਏਗਾ। ਜਿਹੜਾ ਇੰਡਸਟਰੀ ਨੂੰ ਖਰਚਾ ਪੈਂਦਾ ਹੈ ਟਰੱਕ ਡੀ ਰੇਟ ਹੋਣ ਦੇ ਬਾਅਦ, ਲੋਡ ਖਰਾਬ ਹੁੰਦੇ ਨੇ, ਹੋਰ ਬਹੁਤ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ, ਉਹਦੀ ਜਿਹੜੀ ਇਹ ਸਾਰੀ ਟਾਕ ਜਿਹੜੀ ਹੈ ਤੁਸੀਂ ਡੈਫੀਨਿਟਲੀ ਜਾਓ ਤੇ YouTube ਤੇ ਜਾ ਕੇ ਦੇਖ ਸਕਦੇ ਹੋ। ਇਹਨੂੰ ਵੈਰੀ ਸਿੰਪਲ ਆ, EPA ਪ੍ਰੋਸੈਸ ਐਂਡਿੰਗ DEF ਡੀ ਰੇਟਸ, ਇਹਦੇ ਬਾਰੇ ਚ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਨਿਊਜ਼ ਚੱਲਦੀ ਆ। ਇਹ ਡੈਫੀਨਿਟਲੀ ਬਹੁਤ ਪੋਜ਼ਿਟਿਵ ਚੀਜ਼ ਆ ਟਰੱਕਿੰਗ ਇੰਡਸਟਰੀ ਚ ਵਾਸਤੇ। ਇਹਦਾ ਜਿਹੜਾ ਅੰਡਰਸਟੈਂਡਿੰਗ ਹੈ USA DPF ਕਲੀਨ ਵੱਲ ਅਸੀਂ ਬਹੁਤ ਪਹਿਲਾਂ ਕਰ ਲਿਆ ਸੀ। USA DPF ਕਲੀਨ ਸਿਸਟਰ ਕੰਪਨੀ ਹੈ ਜੀ USA ਟਰੱਕ ਸੇਲ ਦੀ, ਤੇ ਅਸੀਂ ਇਸ ਚੀਜ਼ ਨੂੰ ਦੇਖਦੇ ਬਹੁਤ ਟਾਈਮ ਪਹਿਲਾਂ ਹੀ ਪੂਰੀ ਫੋਕਸ ਕਰਕੇ DPF ਕਲੀਨਿੰਗ ਤੇ DPF ਮੇਨਟੇਨੈਂਸ ਵਾਸਤੇ ਆਪਣੇ ਪ੍ਰੋਸੈਸ ਸ਼ੁਰੂ ਕਰ ਦਿੱਤੇ ਸੀ। ਸਾਡੀ 28 ਲੋਕੇਸ਼ਨਾਂ ਨੇ US ਤੇ ਕੈਨੇਡਾ ਵਿੱਚ। ਕੈਲੀਫੋਰਨੀਆ ਜਿਹੜਾ ਟਾਪ ਤੋਂ ਬਾਟਮ, ਯਾਨੀ ਕੈਲੀਫੋਰਨੀਆ 'ਚ ਸਾਡੀ ਲੋਕੇਸ਼ਨਾਂ ਜਿਹੜੀਆਂ ਨੇ ਉਹ ਫੌਂਟੈਨਾ ਤੋਂ ਸ਼ੁਰੂ ਹੋ ਕੇ ਬੇਕਰਫੀਲਡ, ਸਟਾਕਟਨ, ਫ੍ਰਿਜ਼ਨੋ ਤੇ ਅੱਗੇ ਜਿਹੜਾ ਸੈਕਰਾਮੈਂਟੋ ਤੇ ਓਕਲੈਂਡ ਤੱਕ ਹੈਗੀਆਂ। ਤੁਸੀਂ ਅਪਾਇੰਟਮੈਂਟ ਬਣਾ ਕੇ ਸਾਨੂੰ ਟਰੱਕ ਲੈ ਕੇ ਆ ਸਕਦੇ ਹੋ। ਅਸੀਂ ਫ੍ਰੀ ਡਾਇਗਨੋਸਟਿਕ ਕਰਾਂਗੇ, ਉਹਦੇ ਬਾਅਦ ਪੂਰਾ DPF ਸਿਸਟਮ ਕਲੀਨ ਕਰਾਂਗੇ। ਟੋਟਲ ਪ੍ਰੋਸੈਸ ਜਿਹੜਾ ਹੈਗਾ 3 ਆਵਰ ਦਾ ਹੈਗਾ। ਇਹਦੇ 3 ਆਵਰ ਦੇ ਅੰਦਰ ਅਸੀਂ ਪੂਰੇ ਟਰੱਕ ਨੂੰ DPF ਸਿਸਟਮ ਨੂੰ ਕਲੀਨ ਕਰਦੇ ਹਾਂ ਤੇ ਤੁਹਾਡੀ ਮੇਨਟੇਨੈਂਸ ਦਾ ਪੂਰਾ ਰਿਪੋਰਟ ਦਿੰਦੇ ਆ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਜੇ ਟਰੱਕ 'ਚ ਕੋਈ ਹਾਰਡਵੇਅਰ ਫੇਲਿਅਰ ਹੋਏ। ਬਹੁਤ ਸਾਰੇ ਜਿਹੜੇ ਆਪਣੇ ਲੋਕ ਨੇ ਕਮਿਊਨਿਟੀ ਦੇ, ਉਹ ਟਰੱਕ ਜਦੋਂ ਤੱਕ ਲਾਈਟ ਨਾ ਆਏ ਉਸ ਵੇਲੇ ਤੱਕ ਉਹਦੇ DPF ਦੀ ਮੇਨਟੇਨੈਂਸ ਵਾਸਤੇ ਨਹੀਂ ਸੋਚਦੇ। ਇਹਦੀ DPF ਦੀ ਮੇਨਟੇਨੈਂਸ ਬਹੁਤ ਸਸਤੀ ਹੈਗੀ। USA ਟਰੱਕ ਸੇਲ ਦੀ ਸਿਸਟਰ ਕੰਪਨੀ ਹੈ USA DPF ਕਲੀਨ। ਅਸੀਂ ਸਿਰਫ $995, ਦੁਬਾਰਾ ਰਿਪੀਟ ਕਰਾਂਗਾ, $995 ਪਲੱਸ ਲੋਕਲ ਟੈਕਸਿਸ ਜਿਹੜੇ ਕੈਲੀਫੋਰਨੀਆ 'ਚ ਆਲਮੋਸਟ $50 ਨੇ ਲੋਕਲ ਟੈਕਸ, ਜਿਹੜੇ ਕਾਉਂਟੀ ਟੈਕਸ ਹੁੰਦੇ ਨੇ, ਉਹ ਕਰਕੇ ਜਿਹੜਾ ਅਸੀਂ ਪੂਰਾ ਪ੍ਰੋਸੈਸ ਕਰਕੇ ਦਿੰਦੇ ਆ, ਜਿਹਦੇ 'ਚ ਲੇਬਰ, ਪਾਰਟਸ, ਡਾਇਗਨੋਸਟਿਕ, ਇਹ ਸਾਰਾ ਪ੍ਰੋਸੈਸ ਤੇ ਈਵਨ ਜਿਹੜੀ ਆ ਬਾਅਦ 'ਚ ਜਿਹੜੀ ਰਿਪੋਰਟਿੰਗ ਹੁੰਦੀ ਹੈ ਉਹ ਵੀ ਇਨਕਲੂਡਡ ਹੈਗੀ। 3 ਘੰਟੇ ਦੇ 'ਚ ਆਲਮੋਸਟ ਇਹ ਪੂਰਾ ਪ੍ਰੋਸੈਸ ਹੋ ਜਾਂਦਾ ਹੈ। ਹੁਣ DPF ਦੀ ਜਦੋਂ ਗੱਲ ਕਰ ਰਹੇ ਹਾਂ ਤੇ ਡੈਫੀਨਿਟਲੀ ਅਸੀਂ ਦੇਖਾਂਗੇ ਕਿ ਹੁਣ DPF ਵਾਸਤੇ ਜਿਹੜੇ ਪ੍ਰੋਬਲਮ ਆ ਰਹੇ ਨੇ ਉਹ ਕਿੱਦਾਂ ਠੀਕ ਹੋ ਸਕਦੇ ਨੇ, ਕਿਉਂਕਿ ਜਿਹੜਾ ਗਵਰਨਮੈਂਟ ਆ ਉਹ EPA ਸਟੈਂਡਰਡ ਵਾਸਤੇ ਬਹੁਤ ਜ਼ਿਆਦਾ ਫੋਕਸ ਕਰ ਰਹੀ ਹੈ। USA ਟਰੱਕ ਸੇਲ ਦੇ ਜਿਹੜੇ ਜਿੰਨੇ ਵੀ ਟਰੱਕ ਅਸੀਂ ਵੇਚ ਰਹੇ ਹਾਂ ਉਹਦੇ 'ਚ ਅਸੀਂ ਫ੍ਰੀ ਸਿਲਵਰ ਸਰਟੀਫਾਈਡ ਪੈਕੇਜ ਲਾ ਕੇ ਦੇ ਰਹੇ ਹਾਂ। ਸਿਲਵਰ ਸਰਟੀਫਾਈਡ ਪੈਕੇਜ ਦੇ ਅੰਦਰ DPF ਕਲੀਨ ਇੱਕ ਵਾਰੀ ਜਿਹੜਾ ਉਹ ਫ੍ਰੀ ਕਰਕੇ ਦਿੰਦੇ ਆ ਤੇ ਨਾਲ ਹੀ ਜਿਹੜਾ ਅਸੀਂ USA ਟਰੱਕ ਸੇਲ ਦੇ ਜਿੰਨੇ ਟਰੱਕ ਹੈਗੇ ਜਦੋਂ ਸੇਲ ਕਰਦੇ ਆ ਤੇ ਸਿਲਵਰ ਸਰਟੀਫਾਈਡ ਪੈਕੇਜ ਦੇ ਅੰਦਰ ਨੋ ਐਡੀਸ਼ਨਲ ਟਾਇਲ ਆਇਲ ਚੇਂਜ ਕਰਕੇ ਦਿੰਦੇ ਆ। 6 ਮੰਥ ਅਨਲਿਮਿਟਿਡ ਮਾਈਲ ਦੀ ਵਾਰੰਟੀ ਦਿੰਦੇ ਆ, ਜਿਹੜੀ ਮੇਜਰ ਵਾਰੰਟੀ ਕੰਪਨੀ ਤੋਂ ਕੋਸਟ ਟੂ ਕੋਸਟ ਹੈਗੀ। ਨਾਲ ਹੀ ਅਸੀਂ ਜਿਹੜਾ ਕਾਰਬ ਟੈਸਟ ਆ, ਜਿਹਨੂੰ ਆਪਾਂ ਸਮੋਕ ਟੈਸਟ ਕਹਿੰਦੇ ਆ ਟਰੱਕਾਂ ਦਾ, ਉਹ ਕਰਕੇ ਦਿੰਦੇ ਆ ਤੇ ਜਿੰਨੀ ਦੇਰ ਤੱਕ ਫਸਟ ਓਨਰ ਉਹ ਟਰੱਕ ਰੱਖੇਗਾ ਉਹਨੂੰ ਕਾਰਬ ਟੈਸਟਿੰਗ ਫ੍ਰੀ ਹੋਏਗੀ। ਇਹ ਸਾਰੀ ਜਾਣਕਾਰੀ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ 1833-698-7224। ਜੇ ਤੁਸੀਂ ਫਾਈਨਾਂਸ ਅਪਲਾਈ ਕਰਨਾ ਹੋ, ਅਸੀਂ ਫੋਰ ਦਾ ਫੋਨ ਫਾਈਨਾਂਸ ਅਪਲਾਈ ਕਰਦੇ ਹਾਂ।
ਤੁਸੀਂ ਸੇਮ ਹੀ ਨੰਬਰ ਤੇ ਕਾਲ ਕਰਕੇ ਫਾਈਨਾਂਸ ਅਪਲਾਈ ਕਰ ਸਕਦੇ ਹੋ। ਦੋ ਨਿਊਜ਼ ਛੋਟੀ ਛੋਟੀਆਂ ਹੋਰ ਸੀਗੀਆਂ। ਇੱਕ ਤੇ 50% ਜਿਹੜਾ ਹੈ ਕੈਨੇਡੀਅਨ ਟੈਰਿਫ ਲਾ ਦਿੱਤਾ ਟਰੰਪ ਜੀ ਨੇ ਬਹੁਤ ਸਾਰੀ ਗੁੱਡਸ ਤੇ ਜਿਹੜੀ ਕੈਨੇਡਾ ਤੋਂ ਆ ਰਹੀਆਂ ਨੇ। ਉਹਦੇ ਚ ਅਲਕੋਹਲ, ਚੀਜ਼ ਤੇ ਆਟੋਜ਼ ਇਦਾਂ ਦੀ ਚੀਜ਼ਾਂ ਸ਼ਾਮਿਲ ਨੇ। ਤੇ ਜਿਹੜੀ ਆਖਰੀ ਚੀਜ਼ ਆ ਫੈਡਰਲ ਟਰੱਕ, ਆਖਰੀ ਨਿਊਜ਼ ਆ ਫੈਡਰਲ ਟਰੱਕ ਪਾਰਕਿੰਗ ਚ ਬਹੁਤ ਸਾਰੀ ਗ੍ਰਾਂਟਾਂ ਦਿੱਤੀਆਂ ਗਏ ਨੇ। $62 ਮਿਲੀਅਨ ਦਿੱਤੀਆਂ ਗਏ ਨੇ ਗ੍ਰਾਂਟਾਂ, ਕਿਉਂਕਿ ਬਹੁਤ ਸਾਰੇ ਜਿਹੜੇ ਟਰੱਕ ਪਾਰਕਿੰਗ ਲਾਟ ਵਾਲੇ ਨੇ ਹੁਣ ਉਹ $25 ਚਾਰਜ ਕਰ ਰਹੇ ਨੇ ਟਰੱਕ ਪਾਰਕਿੰਗ ਓਵਰਨਾਈਟ ਕਰਨ ਵਾਸਤੇ। ਠੀਕ ਹੈ ਜੀ, ਥੈਂਕ ਯੂ ਸੋ ਮਚ। ਸਭ ਦਾ ਸੁਣਨ ਵਾਲਿਆਂ ਦਾ, ਦੇਖਣ ਵਾਲਿਆਂ ਦਾ ਥੈਂਕ ਯੂ ਬਹੁਤ ਬਹੁਤ। ਤੇ ਨੈਕਸਟ ਟਾਈਮ ਜੇ ਕੋਈ ਖਬਰ ਹੋਏ ਤੇ ਤੁਹਾਡੇ ਨਾਲ ਡਿਸਕਸ ਕਰਾਂਗੇ। ਇਨ ਦਾ ਮੀਨ ਟਾਈਮ ਕੋਈ ਵੀ ਕੁਐਸਚਨ ਹੋ ਸਾਨੂੰ ਕਾਲ ਲਾ ਲਓ usatrucksales.com 1833 698 7224। ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ।